आलमी पंजाबी कानफरंस पंजाब यूनिवर्सिटी के प्रबंध हेठ हुई, जिहदे विच जग धूमे पंजाबी सूझवाना अदीबां ते तहरीकी आगूआं भरवीं रलत कीती ते आखिया कि बोली ਉਹ ਅਹਿਮ ਤਰੀਨ ਜ਼ਰੀਆ ਹੈ ਜਿਹਦੇ ਨਾਲ ਅਸੀਂ ਆਪਣੀ ਰਹਿਤਲ ਦੀ ਸੰਭਾਲ ਕਰ ਸਕਦੇ ਹਾਂ। ਸਾਡਾ ਅਦਬ, ਖੋਜ, ਪਰਖ ਤੇ ਦੂਜੇ ਖੇਤਰਾਂ ਨੂੰ ਨਵੀਂ ਨਸਲ ਦੀ ਲੋੜ ਹੈ ਤਾਂ ਜੇ ਪੰਜ ਦਰਿਆਵਾਂ ਦੀ ਧਰਤੀ ਦੀ ਬੋਲੀ ਦੇ ਦੀਵੇ ਦੀਆਂ ਲਾਟਾਂ ਆਉਣ ਵਾਲੀਆਂ ਸਦੀਆਂ ਨੂੰ ਰੋਸ਼ਨ ਰੱਖਣ। बनकर उसारी ते व्यापार ज़हन विच उसरे ख्याल ते उस नूं इल्म दा रूप देण या धारण विच हुंदा है। हर हुनरमंद हुंदा है जबकि जुबान वो शय है जो उस दे बनन तो लैके उस नूं वेचण ते वरतन तिकर उस दा हथियार हुंदी है। यही वो हथियार है जिस राही कौमां अपने तारीख तख्लीकी ते तामीरी पंध करदियां। हम क्यों चाहते हैं कि मादरी ज़ुबान पंजाबी पंजाब के अंदर बोली जाए, पढ़ाई जाए और इसका चलन हो? इसके लिए हमें मादरी ज़ुबान को जानने की ज़रूरत है कि मादरी ज़ुबान है क्या। मादरी ज़ुबान बिलाशुबा अफराद और अक़वाम की शनाख्त है और ये बुनियादी इंसानी हकूक़ में सबसे पहले इंसानी हक है। ਜ਼ੁਬਾਨ ਨੂੰ ਜੇ ਤੁਸੀਂ ਮੁਸਤਮਲ ਕਰਨਾ ਹੈ ਔਰ ਉਸਦੀ ਤੁਸੀਂ ਇੱਕ ਇੰਪੋਰਟੈਂਸ ਤੇ ਅਹਿਮੀਅਤ ਉਸਦੀ ਆਪਣੇ ਯੂਥ ਤੇ ਉਹਨਾਂ ਤੱਕ ਲੈ ਕੇ ਜਾਣੀ ਤੇ ਯੂ ਨੀਡ ਟੂ ਕ੍ਰੀਏਟ ਕੰਟੈਂਟ ਵਿਚ ਇਜ਼ ਰੈਲੇਵੈਂਟ ਟੂ them as well। ਸਾਨੂੰ ਬਹੁਤ ਜ਼ਿਆਦਾ ਇੱਥੇ ਕੰਮ ਕਰਨ ਦੀ ਜ਼ਰੂਰਤ ਹੈ ਔਰ ਸਾਨੂੰ ਸਭ ਤੋਂ ਵੱਡੀ ਗੱਲ ਇਹ ਵਿੱਚ ਸਾਨੂੰ ਸ਼ਰਮ ਕਿਉਂ ਆਉਂਦੀ ਹੈ? ਅਸੀਂ ਕਿਉਂ ਮਹਿਸੂਸ ਕਰਦੇ ਹਾਂ ਕਿ ਜਗ੍ਹਾ ਤੇ ਆਪਸ ਵਿੱਚ ਪੰਜਾਬੀ ਅਗਰ ਬੋਲਣ ਨਾ ਤੇ ਇੱਕ ਜ਼ੁਬਾਨ ਜਿਸ ਤਰ੍ਹਾਂ ਬਾਕੀ ਤੁਸੀਂ ਬੋਲਦੇ ਜੇ ਅਸੀਂ ਸਮਝਦੇ ਹਾਂ ਜਿਹੜਾ ਕੋਈ ਅੰਗਰੇਜ਼ੀ ਫਰ ਬੋਲ ਰਿਹਾ ਹੋਵੇ ਸ਼ਾਇਦ ਉਹਦਾ ਇਲਮ ਬਹੁਤ ਜ਼ਿਆਦਾ ਪੰਜਾਬੀ ਦੇ ਹਵਾਲੇ ਨਾਲ ਇਹ ਹੈਗਾ ਕਿ ਕਾਫੀ ਅਸੀਂ ਕੋਸ਼ਿਸ਼ ਕਰਦੇ ਹਾਂ ਨਾਰਥ ਅਮਰੀਕਾ ਦੇ ਵਿੱਚ ਵੀ ਕਿ ਪੰਜਾਬੀ ਨੂੰ ਜਿੰਨਾ ਬੜਾਵਾ ਅਸੀਂ ਦੇ ਸਕੀਏ ਉਹਨੂੰ ਦਈਏ। ਪੰਜਾਬੀ ਵੈਸੇ ਵੀ ਬਹੁਤ ਦੇਰ ਤੋਂ ਪ੍ਰਦੇਸ਼ਾਂ ਵਿੱਚ ਰਹਿੰਦੇ ਨੇ ਜਿੱਥੇ ਤੱਕ ਕੈਨੇਡਾ ਦਾ ਰੁਖ ਹੈਗਾ ਤਕਰੀਬਨ 1850 ਤੋਂ ਲੈ ਕੇ 19th ਸੈਂਚੁਰੀ ਤੋਂ ਜਾਣਾ ਸ਼ੁਰੂ ਹੋ ਗਏ ਸਨ ਤੇ ਜਦੋਂ ਤੱਕ 1900 ਆਇਆ ਤੇ 1905 ਦੇ ਦੌਰਾਨ ਤਕਰੀਬਨ 1500 ਲੋਕ ਜਿਹੜੇ ਸਨ ਉਹ ਉੱਥੇ ਰਹਿੰਦੇ ਸਨ। ਕਾਨਫਰੰਸ ਵਿੱਚ ਅਜੋਕੇ ਵੇਲੇ ਦੀਆਂ ਲੋੜਾਂ ਥੋੜਾਂ ਉੱਤੇ ਭਰਵੀਂ ਗੱਲਬਾਤ ਕੀਤੀ ਗਈ। ਰਲਤੀ ਸਿਆਣਿਆਂ ਆਖਿਆ ਕਿ ਬੋਲੀ ਦੇ ਵਧਾਅ ਲਈ ਅਜਿਹੀਆਂ ਕਾਨਫਰੰਸਾਂ ਮੁਸਲਸਲ ਹੋਣੀਆਂ ਚਾਹੀਦੀਆਂ। ਅੱਜ ਇਸ ਗੱਲ ਦੀ ਪਹਿਲੇ ਤੋਂ ਵੱਧ ਲੋੜ ਹੈ ਕਿ ਬੋਲੀ ਨੂੰ ਨਿਸਾਬ ਤੇ ਰੋਜ਼ਗਾਰ ਦਾ ਜ਼ਰੀਆ ਬਣਾਇਆ ਜਾਵੇ। ਬਾਬਾ ਗੁਰੂ ਨਾਨਕ ਦੇਵ ਜੀ, ਬਾਬਾ ਬੁਲੇ ਸ਼ਾਹ, ਵਾਰਿਸ ਸ਼ਾਹ, ਸੁਲਤਾਨ ਮਾਹੂ, ਮੀਆਂ ਮੁਹੰਮਦ, ਖਾਜਾ ਫਰੀਦ, ਬਾਬਾ ਫਰੀਦ, ਉਹਨਾਂ ਦੀ ਤਾਲੀਮਾਤ ਬਹੁਤ ਹੀ ਬਿਹਤਰ ਅੰਦਾਜ਼ ਨਾਲ ਸਾਨੂੰ ਅੱਛਾ ਇਨਸਾਨ ਬਣਨ ਤੇ ਮਜਬੂਰ ਕਰ ਸਕਦੀਆਂ ਨੇ। ਲਿਹਾਜ਼ਾ ਲੋੜ ਇਸ ਗੱਲ ਦੀ ਕਿ ਅਸੀਂ ਨਵੀਂ ਨਸਲ ਤਾਲੀਮ ਨਾਲ ਜੋੜੀਏ ਔਰ ਉਹਨਾਂ ਨੂੰ ਪੰਜਾਬੀ ਪੜ੍ਹਨ ਤੇ ਮਜਬੂਰ ਕਰੀਏ ਸਕੂਲਾਂ ਤੇ ਕਾਲਜਾਂ ਔਰ ਇਸ ਸਕੂਲਾਂ ਦੇ ਕਾਲਜਾਂ ਦੀ ਜ਼ੁਬਾਨ ਨਾਲ ਸਿਖਾ ਕਰੀਏ ਤਾਂ ਕਿ ਸਾਡੀ ਨਵੀਂ ਨਸਲ ਪੰਜਾਬੀ ਪੜ੍ਹੇ तो बुले शाह ਨੂੰ ਪੜ੍ਹ ਸਕੇਗੀ, ਵਾਰਿਸ ਸ਼ਾਹ ਨੂੰ ਪੜ੍ਹ ਸਕੇਗੀ, ਬਾਬਾ ਫਰੀਦ ਨੂੰ ਪੜ੍ਹੇਗੀ, ਸੁਲਤਾਨ ਬਾਹੂ ਨੂੰ ਪੜ੍ਹੇਗੀ ਔਰ ਅਗਰ ਉਹ ਤਾਲੀਮਾਤ ਪੜ੍ਹਨਗੇ, ਸੁਣਨਗੇ, ਸਮਝਣਗੇ ਤੇ ਯਕੀਨਨ ਉਹ ਮੁਆਸ਼ਰੇ 'ਚ ਅੱਛੇ ਇਨਸਾਨ ਦਾ ਕਿਰਦਾਰ ਅਦਾ ਕਰਨਗੇ ਕਿਉਂਕਿ ਉਹਦੀ ਤਾਲੀਮਾਤ ਦਰਸ ਦੀ ਮੁਹੱਬਤ, ਅਮਨ, ਰਮਦਾਇ ਤੇ ਪਿਆਰ ਰਹਿਤਾ ਹੈ। ਸਾਨੂੰ ਅਖਲਾਕ ਸਕੂਲਾਂ 'ਚ ਪੜ੍ਹਾਉਣ ਦੀ ਲੋੜ ਹੈ ਕਿ ਉਹ ਕਿਤਾਬ ਤਿਆਰ ਕੀਤੀ ਅਸੀਂ ਫ੍ਰੀ ਨਹੀਂ ਕਿਸੇ ਨੂੰ ਦਿੱਤੀ। ਉਹ 50,000 ਕਿਤਾਬ ਬੱਚਿਆਂ ਨੂੰ ਵੇਚ ਕੇ ਉਹਨਾਂ ਨੂੰ ਹਾਈ ਕੋਰਟ ਦੇ ਜੱਜ ਸਾਹਿਬ ਦੇ ਕੋਲੋਂ ਅਸੀਂ ਉਹਨਾਂ ਕੋਲ ਨਾਮ ਪਾਏ ਸੀ। ਉਹੀ ਕਿਤਾਬ ਅਸੀਂ 6 ਐਡੀਸ਼ਨ ਕਰਨ ਤੋਂ ਬਾਅਦ ਜਿਹੜੇ ਮਾਨਵੀ ਕਰੈਕਟਰ ਪਾ ਕੇ ਅਸੀਂ ਤਿਆਰ ਕੀਤੀ। ਪਾਕਿਸਤਾਨ ਦੀ ਟੀਮ ਹਰ ਸਾਲ ਕੈਨੇਡਾ 1991 ਤੋਂ ਜਾਂਦੀ ਆ ਤੇ ਬਹੁਤ ਸਾਰੇ ਪਲੇਅਰ ਮੈਨੂੰ ਉਹਨਾਂ ਨਾਮ ਵੀ ਦਿੱਤਾ, ਅਮੀਨ ਜੱਟ, ਜੰਜੂਆ, ਭੱਟ, ਇਹ ਸਾਰੇ ਉੱਥੇ ਜਾ ਕੇ ਇੱਕ ਟੀਮਾਂ ਲੈ ਕੇ ਜਾ ਕੇ ਉੱਥੇ ਖੇਲ ਕੇ ਆਉਂਦੇ ਆ ਤੇ ਹੁਣ ਹਰ ਸੀਜ਼ਨ ਵਿੱਚ ਹਰ ਮੁਲਕ ਦੇ ਬੰਦੇ ਉੱਥੇ ਕਬੱਡੀ ਖੇਡਦੇ ਆ। ਤੁਸੀਂ ਯਕੀਨ ਨਹੀਂ ਸਕਦੇ ਇਰਾਨ ਦੀ ਜਿਹੜੀ ਕਬੱਡੀ ਦੀ ਟੀਮ ਆ ਉਹ ਬਹੁਤ ਬਲਵਾਨ। ਇਸ ਕਰਕੇ ਸਾਡੀ ਸਾਰਿਆਂ ਦੀ ਕੋਸ਼ਿਸ਼ ਇਹ ਆ ਤੁਹਾਡੇ ਸਹਿਯੋਗ ਦੇ ਨਾਲ ਕਿ ਅਸੀਂ ਇਹਨੂੰ ਓਲੰਪਿਕ 'ਚ ਕਰਨਾ ਜੀ ਤਾਂ ਕਿ ਸਾਰੀ ਦੁਨੀਆ ਇਹਦਾ ਆਨੰਦ ਮਾਣ ਸਕੇ। Shamukhi ka why? और why we have not maintained Gurumukhi as a transcript? इसकी क्या वजूहत है?
अगर ग्लोबल की ट्रांसलेट करते हैं तो आप जब पड़ोसी मुल्क है पंजाब में, जिस यूनिवर्सिटी से उनके पास हर चीज मौजूद है, सॉफ्टवेयर मौजूद है, किताबें मौजूद है, अच्छी मौजूद है, पंजाबी पढ़ाते भी है, लिखाते भी है, रिसर्च भी करते हैं। एक डिसीजन करने से आपके बहुत बड़े फायदे हो सकते हैं। पंजाबी ड्रामा पहला पाकिस्तान टेलीविजन ते चलदा सी, ब्लैक एंड व्हाइट सी देखदे हुंदे। किधर गया पंजाबी ड्रामा? पंजाबी फिल्म सुल्तान राय ਅਸੀਂ ਆਪ ਜਾ ਕੇ ਵੇਖਦੇ ਰਹੇ ਸੁਲਤਾਨ ਰਾਏ, ਮੌਲਾ ਜੱਟ, ਮੁਸਤਫਾ ਕੁਰੈਸ਼ੀ, ਯੂਸਫ ਖਾਨ, ਅੰਜੁਮਨ, ਆਸੀਆ, बेहतरीन फिल्म ਜਿਹੜੀ ਪੰਜਾਬੀ ਫਿਲਮ ਸੀ ਅੱਜ ਫੋਲੋ ਹੋਈ। ਪੰਜਾਬੀ ਮਿਊਜ਼ਿਕ ਤੁਹਾਡਾ ਨੂਰ ਜਹਾਂ ਦੇ ਬਾਰੇ ਨਾਲ ਪੰਜਾਬੀ ਮਿਊਜ਼ਿਕ ਬਣ ਗਿਆ। ਹੁਣ ਸਿੱਖਾਂ ਦਾ ਮਿਊਜ਼ਿਕ ਹੈ, ਉਹ ਕਹਿਣ ਨੂੰ ਸਿੱਖਾਂ ਦਾ ਹੈ ਉਹਦੇ ਦਰਬਾਰਾ ਜੇ ਫੰਗਿਆ ਬਸ਼ੀਆਂ ਦਾ ਉਹ ਮਿਊਜ਼ਿਕ ਹੈ ਜਿਹਨੂੰ ਉਹ ਪੰਜਾਬੀ ਚ ਕਰ ਲਿਆ। ਪੰਜਾਬੀ ਬੋਲੀ ਜਾਂਦਾ ਯਾਰ ਤੁਸੀਂ ਆਪ ਪੰਜਾਬੀ ਨਾ ਬੋਲਣਾ ਚਾਹੁੰਦੇ ਹੋ, ਨਾ ਤੁਸੀਂ ਪੰਜਾਬੀ ਸੁਣਨਾ ਚਾਹੁੰਦੇ ਹੋ, ਨਾ ਤੁਸੀਂ ਪੰਜਾਬੀ ਪੜ੍ਹਨਾ ਚਾਹੁੰਦੇ ਹੋ। और पॉपुलराइजेशन हुकूमतां दे नाल नहीं होनी। एक गल 100% सच है कि गल दी समझ उदों आउंदी सी जदों पंजाबी समझांदे। फिर जदों यूनिवर्सिटियां चाहे ते फिर अंग्रेजी के लेक्चर सुने और वो होर ज्यादा औखा हो गया लेक्चर कि उर्दू तो फिर भी चलो उर्दू दे अखबार पढ़दे सां, उर्दू बोलण दे चलो स्कूलां च सिख लिया, अंग्रेजी ने होर परेशान करता। ये मैनू इत्तेफाक होया कुछ दोस्त अहबाब इंडियन पंजाब तो आए कुछ अर्सा पहले, मैं मसला उन्होंने सामने रखा तो उन्होंने कहा जी इंडियन पंजाब के विच यही मसला है, स्कूलां च उस्तादियां कहंदियां ने हिंदी बोलो। ਅਸੀਂ ਵੱਖਰੀ ਵੱਖਰੀ ਇਬਾਦਤ ਵਰਤ ਰਹੇ ਹਾਂ, ਵੱਖਰੇ ਵੱਖਰੇ ਅੱਖਰ ਵਰਤ ਰਹੇ ਹਾਂ ਜਿਹੜੇ ਅਸੀਂ ਦੂਰ ਦੂਰ ਬੈਠੇ ਹਾਂ ਇਕੱਲੇ ਔਰ ਪੰਜਾਬੀ ਦੇ ਸੇਵਕ ਵੀ ਹਾਂ, ਪੰਜਾਬੀ ਦੀਆਂ ਚੀਜ਼ਾਂ ਵੀ ਛਾਪਦੇ ਹਾਂ, ਪੰਜਾਬੀ ਲਿਖਦੇ ਵੀ ਹਾਂ, ਲੇਕਿਨ ਸਾਡੇ ਅੱਖਰ ਕਿਉਂ ਨਹੀਂ ਸਾਂਝੇ? ਅਸੀਂ ਕਦੇ ਰਲ ਕੇ ਬੈਠ ਕੇ ਸਾਡੀ ਪੱਟੀ ਤਾਂ ਸਾਂਝੀ ਹੋਵੇ ਨਾ ਅੱਖਰ ਪੱਟੀ, ਔਰ ਅਸੀਂ ਉਸ ਸਾਂਝੀ ਲਿਪੀ ਨੂੰ ਹੀ ਲੈ ਕੇ ਫਿਰ ਬੋਲੀ ਅੱਗੇ ਚੱਲੀਏ ਤਾਂ ਕਿ ਸਾਡੇ ਅੰਦਰ ਇੱਕ ਸਾਥ ਆਵੇ। ਇਹਦੀ ਬੜੀ ਘਾਟ ਹੈ, ਇਹਦੇ ਉੱਤੇ ਸਾਨੂੰ ਜ਼ੋਰ ਦੇਣ ਦੀ ਲੋੜ ਹੈ। ਪੰਜਾਬੀ ਨੇ ਮੇਰੀਆਂ ਮਜ਼ਹਬੀ ਲੋੜਾਂ ਪੂਰੀਆਂ ਕੀਤੀਆਂ। ਮੈਂ ਸਾਇੰਸ ਦਾ ਸਟੂਡੈਂਟ ਸਾਂ, ਸਾਇੰਸ ਮੇਰੇ ਕੋਈ ਵੀ ਸਾਇੰਸ ਮੈਂ ਚੀਜ਼ ਇੱਥੋਂ ਤੱਕ ਪਹੁੰਚਿਆ ਕੋਈ ਵੀ ਸਾਇੰਸ, ਸੋਸ਼ਲ ਸਾਇੰਸ, ਮੈਡੀਕਲ ਸਾਇੰਸ, ਕੋਈ ਸਾਇੰਸ ਜਿਹੜੀ ਹੈ ਉਹ ਬੰਦੇ ਨੂੰ ਬੰਦਾ ਨਹੀਂ ਲੈਂਦੀ, ਉਹ ਬੰਦੇ ਨੂੰ ਜਾਨਵਰ ਦੇ ਤੌਰ ਤੇ ਲੈਂਦੀ ਹੈ। Man is a social animal. Man is an animal that can think. Man is an animal who can stand on his hind legs. मतलब कोई भी, लेकिन सिर्फ रिलीजन ने ते लिटरेचर है ਜਿਹੜਾ ਕਿ ਬੰਦੇ ਨੂੰ ਬੰਦਾ ਮੰਨਦਾ ਹੈ, ਤਾਂ ਕਰਕੇ ਇੱਥੇ ਨੂੰ ਆ ਕੇ ਆਪਣੇ ਬੰਦੇ ਹੋਣ ਦਾ ਪਤਾ ਚੱਲਿਆ। ਜ਼ਬਾਨ ਦੇਖੋ ਇਹਨਾਂ ਨੇ ਪਤਾ ਕੀ ਕਰਨਾ, ਇਹਨਾਂ ਨੇ ਕੰਮ ਲੰਮਾ ਕਰ ਛੱਡਿਆ, ਕੰਮ ਦਾ ਕੰਮ ਬਣਾ ਛੱਡਿਆ। ਫਿਰ ਅਸੀਂ ਕਹਿੰਦੇ ਸਟੇਸ਼ਨ, ਕਹਿੰਦੇ ਇਸ ਸਟੇਸ਼ਨ, ਉਹ ਸਟੇਸ਼ਨ ਤੇ ਕਹਿਣ ਦੇ ਨਾਲ ਗੱਲ ਪਤਾ ਲੱਗਦਾ ਸਟੇਸ਼ਨ ਆਈ ਜ਼ਰੂਰ ਕਹਿਣਾ ਇਸ ਸਟੇਸ਼ਨ ਲਾ, ਅਸੀਂ ਕਹਿੰਦੇ ਸਕੂਲ, ਕਹਿੰਦੇ ਸਕੂਲ। ਸੋ ਸਾਡੀ ਪਹਿਲੀ ਤੇ ਪ੍ਰੋਬਲਮ ਹੋਈ ਹੈ ਕਿ ਅਸੀਂ ਸਾਨੂੰ 7 ਨਸਲਾਂ ਤੋਂ, ਖਾਸ ਕਰ ਪੰਜਾਬੀ ਮੁਸਲਮਾਨਾਂ ਨੂੰ 7 ਨਸਲਾਂ ਤੋਂ ਸਾਨੂੰ ਜ਼ਮੀਨ ਦੇ ਨਾਲੋਂ ਵੱਖ ਕੀਤਾ ਗਿਆ, ਤੋੜਿਆ ਗਿਆ, ਬਰੇਕ ਕੀਤਾ ਗਿਆ। ਯੂਨੀਵਰਸਿਟੀਆਂ ਵੱਲੋਂ ਪੰਜਾਬੀ ਬੋਲੀ ਦੇ ਵਧਾਅ ਵਿੱਚ ਅਮਲਨ ਰਲਤ ਕਰਨਾ ਉਮੀਦ ਦੀ ਉਹ ਕਿਰਨ ਹੈ ਜਿਹਦੇ ਨਤੀਜੇ ਵਿੱਚ ਪੰਜਾਬੀ ਬੋਲੀ ਤੇ ਰਹਿਤਲ ਬੇਪਰਵਾਹੀ ਦੇ ਹਨੇਰਿਆਂ ਹੱਥੋਂ ਨਹੀਂ ਮੁੱਕੇ।